व्यूअर्स वेलकम बैक इन आवर प्रोग्राम जी डॉक्टर साहब साडा फेसबुक मैसेज आया है अमनदीप सिंह जी का ये लिखते हैं पिता समान डॉक्टर साहब ਅਤੇ ਭੈਣੀ ਲਮਕੌਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਨਾਲ ਪੰਜਾਬ ਦੀ ਰਾਜਨੀਤੀ ਤੇ ਵਿਚਾਰ ਕਰਨਾ ਚਾਹੁੰਦਾ ਹਾਂ ਜੋ ਅੱਜ ਬਾਦਲ ਦੀ ਰਾਜਨੀਤੀ ਦੇਖਦਾ ਹਾਂ ਤਾਂ ਇਸ ਪਿੱਛੇ ਬਾਦਲ ਦਾ ਦਿਮਾਗ नहीं हो सकता बीजेपी ਅਤੇ आरएसएस ਦਾ ਦਿਮਾਗ ਹੈ ਇਸ ਪਿੱਛੇ ਬਾਦਲ ਗੱਦਾਰ ਇਹਨਾਂ ਦਾ ਗੁਲਾਮ ਹੈ ਜਿਵੇਂ ਉਹਨਾਂ ਦਾ ਹੁਕਮ ਹੋਵੇ ਉਵੇਂ ਹੀ ਕਰਦਾ ਹੈ ਅੱਜਕੱਲ ਜ਼ਿਆਦਾ ਖਬਰਾਂ 'ਚ ਇਹਨਾਂ ਦੀ ਭਾਈਵਾਲੀ ਟੁੱਟਣ ਦੀ ਚਰਚਾ ਹੈ ਮੈਨੂੰ ਇੰਜ ਲੱਗਦਾ ਹੈ ਇਸ ਪਿੱਛੇ ਵੀ ਕੋਈ ਬਹੁਤ ਵੱਡੀ ਚਾਲ ਹੈ ਇਹੀ ਚਾਹੁੰਦੇ ਹਨ ਬੀਜੇਪੀ ਇਕੱਲੀ ਅਗਲੀਆਂ ਵਿਧਾਨ ਸਭਾ ਚੋਣਾਂ ਲੜੇ ਅਤੇ ਜਿੱਤੇ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਬੀਜੇਪੀ ਇਕੱਲੀ ਕਿਵੇਂ ਜਿੱਤੇਗੀ ਬਾਦਲ ਹੀ ਬੀਜੇਪੀ ਨੂੰ ਜਿਤਾਉਣਾ ਚਾਹੁੰਦਾ ਹੈ ਅਤੇ ਇਸੇ ਲਈ ਆਰਐਸਐਸ ਨੂੰ ਸ਼ਹਿ ਦੇ ਕੇ ਪੰਜਾਬ 'ਚ ਮਜ਼ਬੂਤੀ ਦੇ ਰਿਹਾ ਹੈ ਭਾਈਵਾਲੀ ਖਤਮ ਕਰਨ ਦਾ ਕਾਰਨ ਇਹ ਵੀ ਹੈ ਕਿ ਲੋਕ ਕਹਿੰਦੇ ਹਨ ਕਿ ਤੁਹਾਡੀ ਸੈਂਟਰ 'ਚ ਸਰਕਾਰ ਹੈ ਹੁਣ ਪੰਜਾਬ 'ਚ ਸਿੱਖਾਂ ਦੇ ਮਸਲੇ ਹੱਲ ਨਹੀਂ ਹੋਣਗੇ ਫਿਰ ਕਦੋਂ ਹੋਣਗੇ ਜੇ 84 ਦੀ ਨਸਲਕੁਸ਼ੀ ਪਾਣੀ ਚੰਡੀਗੜ੍ਹ ਕਰਜ਼ਾ ਆਦਿ ਮਸਲੇ ਹੁਣ ਹੱਲ ਨਹੀਂ ਹੋਏ ਫਿਰ ਬਾਦਲ ਨੂੰ ਪਤਾ ਹੈ ਕਿ ਪੰਥ ਨੂੰ ਉਹ ਜਵਾਬ ਨਹੀਂ ਦੇ ਸਕਦਾ ਇਸ ਲਈ ਭਾਈਵਾਲੀ ਖਤਮ ਕਰਨਾ ਚਾਹੁੰਦਾ ਹੈ ਪਹਿਲਾਂ ਤਾਂ ਸਾਰਾ ਕੁਝ ਕਾਂਗਰਸ ਸਿਰ ਪਾਉਂਦਾ ਸੀ ਸੰਬੰਧ ਖਤਮ ਫਿਰ ਨਾ ਬਜੇਗਾ ਬਾਂਸ ਨਾ ਬਜੂਗੀ ਬੰਸਰੀ ਨਾਲ ਹੀ ਸਿੱਖ ਮਸਲੇ ਬੀਜੇਪੀ ਕੋਲੋਂ ਉਠਵਾ ਰਿਹਾ ਹੈ ਤਾਂ ਕਿ ਸਿੱਖ ਵੋਟਾਂ ਬੀਜੇਪੀ ਨੂੰ ਪੈ ਸਕਣ ਦੂਜਾ ਮਸਲਾ ਭਾਈ ਗੁਰਬਖਸ਼ ਸਿੰਘ ਜੀ ਦਾ ਹੈ ਜੋ ਹੁਣ ਹਰਿਆਣਾ 'ਚ ਬੈਠੇ ਨੇ ਭੁੱਖ ਹੜਤਾਲ ਤੇ ਤੁਹਾਨੂੰ ਨਹੀਂ ਲੱਗਦਾ ਕਿ ਬਾਦਲ ਨੇ ਇਸ ਲਈ ਨਹੀਂ ਉਹਨਾਂ ਨੂੰ ਪੰਜਾਬ 'ਚ ਭੁੱਖ ਹੜਤਾਲ ਤੇ ਬੈਠਣ ਦਿੱਤਾ ਤਾਂ ਕਿ ਉਹ ਹਰਿਆਣਾ 'ਚ ਬੈਠਣ ਅਤੇ ਮੋਦੀ ਸਰਕਾਰ ਸਿੰਘਾਂ ਦੀ ਰਿਹਾਈ ਕਰੇ ਅਤੇ ਵੋਟਾਂ ਬੀਜੇਪੀ ਨੂੰ ਪੈਣ ਫਿਰ ਹੁਣ ਤੁਸੀਂ ਦੇਖ ਲੈਣਾ ਬਾਦਲ ਗੱਦਾਰ ਅਗਲੀਆਂ ਵੋਟਾਂ ਤੱਕ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਕਰੇਗਾ ਅਤੇ ਬੀਜੇਪੀ ਸਿੱਖ ਮਸਲੇ ਸਿਰਫ ਵੋਟਾਂ ਲਈ ਚੁੱਕੇਗੀ ਜੇ ਸਿੱਖਾਂ ਨੇ ਬਾਦਲ ਨੂੰ ਫਿਰ ਸਿੱਖੀ ਘਰ 'ਚ ਵਾਪਸ ਵਾੜ ਲਿਆ ਇਹ ਫਿਰ ਘੁਸਪੈਠ ਕਰੇਗਾ ਜੇ ਐਦਾਂ ਹੁੰਦਾ ਹੈ ਸਿੱਖ ਇਸ ਬਾਦਲ ਲਈ ਫਿਰ ਦਰਵਾਜ਼ੇ ਖੋਲਣਗੇ ਤਾਂ ਮੈਨੂੰ ਕਹਿਣ 'ਚ ਕੋਈ ਗੁਰੇਜ਼ ਨਹੀਂ ਹੈ ਕਿ ਸਿੱਖ ਗੁਲਾਮ ਦੇ ਗੁਲਾਮ ਹੀ ਹਨ ਜੀ ਡਾਕਟਰ ਸਾਹਿਬ ਵੀਰ ਅਮਨਦੀਪ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ ਉਹ ਸਾਨੂੰ ਪਿਤਾ ਸਮਾਨ ਮਾਣ ਦਿੰਦੇ ਨੇ ਜੀ मैं समझदा भी जिस अंदाज दे विच उन्हां ने अपनी लिखत जिहड़ी है वो लिखी है ज़ाहिर है कि जिहड़ा एक अंग्रेज़ी दा फ्रेज़ असीं अक्सर इस्तेमाल करते हैं पंजाबी च भी उहनूं जी कि वंस यू फूल मी शेम ऑन यू ट्वाइस यू फूल मी शेम ऑन मी जी कि एक बार तुसीं मैनूं मूर्ख बनाया तुहानूं शर्म आउणी चाहीदी है जे दूसरी बार तुसीं मैनूं मूर्ख बनाया तो मैनूं शर्म आउणी चाहिए पर बादल तो पिछली अद्धी सदी तो बार बार मूर्ख बना रहे एक बार नहीं अद्धी सदी का ही इतिहास है कदे इन्हें राइट ऑफ सैल्फ डिटरमीनेशन का मैमोरेंडम दिता कदे संविधान का आर्टिकल 25 संविधान पाड़िया किते जिहड़ा है वो सिख फौजियां नूं जून 84 तो बाद और बाकियां नूं कहा कि अपने अहुदे छड्ड दिओ और उस सब चों निकल के ਅੱਜ जिस लैवल ਤੇ ਆ ਕੇ ਈਵਨ ਉਹਨਾਂ ਦੀ ਰਿਲੇਸ਼ਨਸ਼ਿਪ ਕਦੇ ਕਹਿੰਦਾ ਸੀ ਜੀ ਸਾਡਾ 9 ਮਾਸ ਦਾ ਰਿਸ਼ਤਾ ਹੈ ਬੀਜੇਪੀ ਨਾਲ ਫਿਰ ਪਤੀ ਪਤਨੀ ਬਣ ਗਏ ਹੁਣ ਚਾਰ ਚਫੇਰੇ ਹਾਹਾਕਾਰ ਪਿਆ ਹੋਇਆ ਵੀ ਕਿਵੇਂ ਆਰਐਸਐਸ ਪੰਜਾਬ ਦੇ ਵਿੱਚ ਆਪਣੀਆਂ ਬ੍ਰਾਂਚਾਂ ਤੋਂ ਬਾਅਦ ਬ੍ਰਾਂਚਾਂ ਖੋਲ ਰਹੀ ਹੈ ਧਰਮ ਪਰਿਵਰਤਨ ਦੇ ਨਾਂ ਥੱਲੇ ਉਹਨਾਂ ਨੇ ਦੇਖਿਆ ਵੀ ਵਿਰੋਧ ਸਿੱਖਾਂ ਨੇ ਹੀ ਕਰਨਾ ਉਹਨਾਂ ਨੇ ਮਜ਼ਹਬੀ ਸਿੱਖ ਜਿਹੜੇ ਨੇ ਅੰਮ੍ਰਿਤਸਰ ਦੇ ਉਹ ਇਕੱਠੇ ਕਰਕੇ ਬਾਬਾ ਜੀਵਨ ਸਿੰਘ ਗੁਰਦੁਆਰੇ 'ਚ उन्होंने कहा जी असीं इन्हां नूं वापस सिक्खी च लिया रहे हैं और अज ही मैं देख रहा सी ट्रिब्यून दे विच कि बई वो लगा होया कि उन्हां चों कईयां ने तो मुकर गए कहंदे सानूं कहंदे धर्म परिवर्तन तां हुंदा जे असीं अमृत छकदे जिस तो कहा भी गुरुद्वारे समागम है सानूं लै गए कुछ लालच दे के जां दूजे उन्हां चों कईयां ने अपने आप नूं कहा जी भी असीं तां जिहड़ा इस सारे च नहीं है साडा कोई भी जिहड़ा असीं मंनदे किसे नूं जो हाँ असीं सो हाँ सो कहण दा मतलब ये है भी ये भी सिखां दा मूँह बंद करन लई सी कि जी देखो इन्होंने क्योंकि विरोध करना है धर्म परिवर्तन देखो जी असी उन्होंने किहड़ा हिंदू बनाया असी तो उन्होंने सिख बना रहे सो इन्हां हालातां दे विच जिहड़े खदशे वीर अमनदीप सिंह ने ज़ाहिर कीते ने मैं उन्होंने जस्ट आउट ऑफ द विंडो नहीं सुट सकता हालां मैनूं लगदा है कि भी बहुत वार बंदा अपने हित दे लई किसी हद तक भी चला जाता है पर जे किसी नूं लगे कि भी हुण उहदे थल्लों ही ਜਿਹੜੀ ਹੈ ਉਹ ਚਟਾਈ ਖਿੱਚੀ ਜਾ ਰਹੀ ਹੈ ਜਾਂ ਦਰੀ ਖਿੱਚੀ ਜਾ ਰਹੀ ਹੈ
ਫਿਰ ਉਹ ਹੱਥ ਪੈਰ ਤਾਂ ਮਾਰੇਗਾ, ਔੜ ਪੌੜ ਕਰੇਗਾ ਆਪਣੀ ਸਰਵਾਈਵਲ ਦੇ ਲਈ, ਤੇ ਜੇ ਉਹਨੂੰ ਬਚਾਉਣ ਦੇ ਲਈ ਉਹਨੂੰ ਕਿਸੇ ਹੋਰ ਨਾਲ ਵੀ ਰਲਣਾ ਪੈਂਦਾ ਤਾਂ ਉਹ ਤੋਂ ਗੁਰੇਜ਼ ਨਹੀਂ ਕਰੇਗਾ। ਪਰ ਜਿਸ ਤਰੀਕੇ ਨਾਲ ਅਜੇ ਤੱਕ ਵੀ ਬਾਦਲ ਦਾ ਅਮਲ ਹੈ, ਉਹ ਮੈਨੂੰ ਲੱਗਦਾ ਹੈ ਕਿ ਉਨੇ ਸਿੱਖ ਮੁੱਦੇ ਜਿਵੇਂ ਫਤਿਹਗੜ੍ਹ ਸਾਹਿਬ ਪਿਓ ਪੁੱਤਰ ਖਾਲਸਾ ਜੀ ਕਰ ਰਹੇ ਨੇ, ਪੰਥ ਨੂੰ ਸੰਬੋਧਨ ਹੁੰਦੇ ਆ, ਕਨਵਰਸ਼ਨ ਦੇ ਖਿਲਾਫ ਬੋਲ ਰਹੇ ਨੇ, ਹੁਣ ਧਰਨਿਆਂ ਦੇ ਖਿਲਾਫ, ਜਿਹੜੀ ਡਰੱਗਸ ਦੇ ਖਿਲਾਫ ਗੱਲ ਆਈ, ਉਹਨਾਂ ਨੇ ਕਿਹਾ ਜੀ ਅਸੀਂ ਤਾਂ ਧਰਨੇ ਦੇਾਂਗੇ, ਬਾਰਡਰ ਤੇ ਦੇਾਂਗੇ, BSF ਦੀ ਜ਼ਿੰਮੇਵਾਰੀ ਹੈ। ਦੂਜਾ ਕਿਸੇ ਨੇ ਘੂਰਿਆ ਕਿ ਜੀ ਇਹ ਤਾਂ ਤੁਸੀਂ ਟਕਰਾਅ 'ਚ ਆ ਜਾਓਗੇ, ਐਂਟੀ ਨੈਸ਼ਨਲ ਹੋ ਜਾਏਗਾ। ਹੁਣ ਕਹਿੰਦੇ ਜੀ ਅਸੀਂ ਤਾਂ ਜਾਗਰੂਕਤਾ ਪੈਦਾ ਕਰ ਰਹੇ ਹਾਂ। ਔਰ ਸੁਖਬੀਰ ਬਾਦਲ ਨੇ ਕਮਲਿਆਂ ਵਾਲਾ ਬਿਆਨ ਦਿੱਤਾ ਹੈ ਕਿ ਜੀ ਇਵੇਂ ਹੀ ਭਾਰਤ ਪਾਕਿਸਤਾਨ ਬਾਰਡਰ ਸੀਲ ਹੋਣਾ ਚਾਹੀਦਾ ਜਿਵੇਂ US ਮੈਕਸੀਕੋ ਹੈ ਜੀ। ਹੁਣ ਪਹਿਲੀ ਗੱਲ ਤਾਂ ਇੱਕ ਇੰਟਾਇਰਲੀ ਡਿਫਰੈਂਟ ਇਸ਼ੂ ਹੈ, ਔਰ ਇਹਦੇ ਬਾਵਜੂਦ ਕਿ ਇਹਨਾਂ ਨੇ ਬਾਰਡਰ ਸੀਲ ਕੀਤਾ ਹੈ, ਲੇਟੈਸਟ ਜਿਹੜੀ ਹੈ ਟੈਕਨੋਲੋਜੀ ਇਸਤੇਮਾਲ ਕਰਦੇ ਨੇ, ਡਰੱਗਸ ਅਮਰੀਕਾ 'ਚ ਆਉਣੋਂ ਰੁਕ ਗਈਆਂ। ਅੱਜ ਵੀ ਜਿਹੜਾ ਕੰਜ਼ੰਪਸ਼ਨ ਹੈ ਦੁਨੀਆ ਜਿੰਨੀਆਂ ਡਰੱਗ ਪ੍ਰੋਡਿਊਸ ਹੁੰਦੀਆਂ ਅੱਧੀਆਂ ਅਮਰੀਕਾ 'ਚ ਕੰਜ਼ਿਊਮ ਹੁੰਦੀ ਹੈ, ਔਰ ਰਾਊਟ ਉਹੀ ਹੈ। ਇਹਦੇ ਉਲਟ ਇੰਡੀਆ ਪਾਕਿਸਤਾਨ ਬਾਰਡਰ ਜਾਂ ਪੰਜਾਬ ਦੇ ਹਵਾਲੇ ਨਾਲ ਕਿਹੜਾ ਕਾਰਨਰ ਹੈ ਜਿੱਥੇ ਤਾਰ ਨਹੀਂ ਲੱਗੀ ਹੋਈ ਜੀ? ਉਹ ਤਾਂ ਪਹਿਲਾਂ ਹੀ ਦੁਨੀਆ ਦੇ ਕਿਹੜੇ ਮੁਲਕ ਨੇ ਜਿਨ੍ਹਾਂ ਦੇ ਵਿੱਚ ਅਮਰੀਕਾ ਮੈਕਸੀਕੋ ਬਾਰਡਰ ਤੇ ਤਾਂ ਤਾਰ ਨਹੀਂ ਲੱਗੀ ਹੋਈ, ਲੇਕਿਨ ਇਹਨਾਂ ਨੇ ਜਿਸ ਤਰੀਕੇ ਦੇ ਨਾਲ ਉਹਨੂੰ ਕਵਰ ਕੀਤਾ ਹੋਇਆ, ਕੋਈ ਪਰਿੰਦਾ ਕੋਈ ਚਰਿੰਦਾ ਉੱਥੋਂ ਗੁਜ਼ਰ ਨਹੀਂ ਸਕਦਾ। ਔਰ ਹਕੀਕਤ ਇਹ ਹੈ ਕਿ ਜਿਹੜੀਆਂ ਡਰੱਗਸ 8,500 ਕਰੋੜ ਦੀਆਂ ਪੰਜਾਬ ਦੇ ਵਿੱਚ ਸਿੰਥੈਟਿਕ ਡਰੱਗਸ ਨੇ ਪੰਜਾਬ 'ਚ ਪ੍ਰੋਡਿਊਸ ਹੋ ਰਹੀਆਂ। ਹੁਣ ਜਿਹੜੇ ਸਮਗਲਰ ਜਾਂ ਦੂਜੇ ਤੀਜੇ ਕਰਦੇ ਨੇ, ਉਹ BSF ਹੋਏ, ਆਰਮੀ ਹੋਏ, ਵੈਪਨ ਸਮਗਲਿੰਗ, ਡਰੱਗ ਸਮਗਲਿੰਗ ਤਾਂ ਦੁਨੀਆ ਭਰ 'ਚ ਚੱਲਦੀ ਹੈ। ਪਰ ਇਹ ਡਰਾਮੇਬਾਜ਼ੀ ਵੀ BJP ਨੂੰ ਅੱਖਾਂ ਦਿਖਾਉਣ ਲਈ ਹੈ ਕਿ ਜੀ ਅਸੀਂ ਇਵੇਂ ਕਰ ਸਕਦੇ ਹਾਂ, ਬਟ ਇਨ ਦਾ ਐਂਡ ਆਫ ਦਾ ਡੇ ਉਹ ਗੱਲ ਉਹੀ ਹੈ ਕਿ ਵੀ ਇਨ ਦਾ ਐਂਡ ਇਹਨਾਂ ਨੇ ਡਿੱਗਣਾ ਉੱਥੇ ਹੀ ਹੈ ਜਾ ਕੇ, ਕਿ ਵੀ ਉਹ ਜਿਵੇਂ ਨੌਕਰ ਮਾਲਕ ਨੂੰ ਕਹਿੰਦਾ ਜੀ ਮੇਰੀ ਤਨਖਾਹ ਵਧਾ ਦਿਓ ਜੀ, ਨਹੀਂ ਤੇ ਫਿਰ ਕਹਿੰਦਾ ਮੇਰੀ ਵਧਾ ਦਿਓ ਜੀ ਤਨਖਾਹ, ਨਹੀਂ ਤੇ ਉਹ ਕਹਿੰਦਾ ਨਹੀਂ ਤੇ ਕੀ ਜੋਤੀ ਜੀ ਕਹਿੰਦਾ ਜੀ ਮੈਂ ਫਿਰ ਉਸੇ ਤਨਖਾਹ ਤੇ ਕੰਮ ਕਰਦਾ ਰਹਾਂਗਾ। ਸੋ ਮੈਨੂੰ ਲੱਗਦਾ ਵੀ ਇਹਨਾਂ ਨੇ ਅਲਟੀਮੇਟਲੀ ਉਸੇ ਤਨਖਾਹ ਤੇ ਹੀ ਕੰਮ ਕਰਨਾ। ਔਰ ਇਹ ਮੈਨੂੰ ਨਹੀਂ ਲੱਗਦਾ ਕਿ ਵੀ ਉਹ BJP ਨੂੰ ਜਿਤਾਉਣ ਦੇ ਲਈ, ਕਿਉਂਕਿ ਇੰਨਾ ਸੈਲਫਲੈਸ ਨਹੀਂ ਹੈ ਉਹ, ਇਸ ਕਿਸਮ ਦਾ ਜਿਹੜਾ ਖੁਦਗਰਜ਼ ਆਦਮੀ ਹੁੰਦਾ ਆਪਣਾ ਆਪਣੇ ਪੁੱਤਰਾਂ ਪੋਤਿਆਂ 20 ਜਨਰੇਸ਼ਨਾਂ ਦਾ ਫਿਕਰ ਕਰਕੇ ਤਾਂ ਭਾਵੇਂ ਰੋਏ, 21ਵੀਂ ਦਾ ਕਰਕੇ ਹੋਰ ਵੀ ਰੋਏ। ਜਿਵੇਂ ਹੈ ਕਿ ਕਿਸੇ ਨੂੰ ਕਿਸੇ ਨੇ ਕਿਹਾ ਸੀ ਕਿ ਜੀ ਤੇਰੇ ਮੱਥੇ ਤੇ ਲਿਖਿਆ ਵੀ ਤੇਰੀਆਂ 20 ਜਨਰੇਸ਼ਨਾਂ ਰੱਜ ਕੇ ਖਾਣਗੇ, ਉੱਚੀ ਉੱਚੀ ਰੋਣ ਲੱਗ ਗਿਆ। ਉਹ ਕਹਿੰਦਾ ਜੀ ਕੀ ਹੋਇਆ? ਕਹਿੰਦਾ 21ਵੀਂ ਕਿੱਥੋਂ ਖਾਏਗੀ? ਸੋ ਮਤਲਬ ਉਹ ਇੱਦਾਂ ਦਾ ਫਿਕਰ ਕਰਨ ਵਾਲਾ ਤਾਂ ਹੈ ਵੀ 21ਵੀਂ ਕਿੱਥੋਂ ਖਾਏਗੀ। ਤੇ ਮੈਂ ਸਮਝਦਾ ਵੀ ਫਿਰ ਵੀ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਇਹ ਸਾਰੇ ਨੂੰ ਆਰਟੀਕੂਲੇਟ ਕੀਤਾ ਗੱਲ ਨੂੰ, ਇਹ ਮੂਲ ਤੱਤ ਹੀ ਹੈ ਕਿ ਬਾਦਲ ਤੇ ਇਤਬਾਰ ਨਹੀਂ ਕੀਤਾ ਜਾ ਸਕਦਾ, ਨਹੀਂ ਕਰਨਾ ਚਾਹੀਦਾ, ਔਰ ਅਸੀਂ ਇਸ ਐਨਾਲਿਸਿਸ ਦੇ ਨਾਲ ਸਹਿਮਤ ਹੈ। ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਵੇਲਾ ਵੀ ਹੋ ਗਿਆ ਬ੍ਰੇਕ ਤੇ ਜਾਣ ਦਾ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ।